ਹੁਣੇ-ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਆ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ 'ਚ ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਪੁਲਿਸ ਦੇ ਦੁਆਰਾ ਗ੍ਰਿਫਤਾਰੀਆਂ ਜਿਹੜੀਆਂ ਆ ਇਸ ਅਸੈਸੀਨੇਸ਼ਨ ਦੇ ਮਾਮਲੇ ਵਿੱਚ ਪਾਈਆਂ ਗਈਆਂ। ਬਿਸ਼ਨੋਈ ਨੂੰ ਇਸ ਕਰਕੇ ਵੀ ਅਕਿਊਜ਼ ਕੀਤਾ ਜਾਂਦਾ ਆ ਵੀ ਉਹਨਾਂ ਨੇ ਜਾਂ ਉਹਨਾਂ ਦੇ ਗਰੁੱਪ ਨੇ ਇਹ ਜੋ ਲੋਕ ਇਨਵੋਲਵ ਆ ਸਟੂਡੈਂਟ ਵੀਜ਼ੇ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਸੀਗੇ। ਹਰਜੋਤ ਸਿੰਘ ਜੀ, ਹੁਣੇ-ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਆ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ 'ਚ ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਪੁਲਿਸ ਦੇ ਦੁਆਰਾ ਗ੍ਰਿਫਤਾਰੀਆਂ ਜਿਹੜੀਆਂ ਆ ਇਸ ਅਸੈਸੀਨੇਸ਼ਨ ਦੇ ਮਾਮਲੇ ਵਿੱਚ ਪਾਈਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਸਦੀ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿੱਜਰ ਸੀ ਉਹਨਾਂ ਦਾ ਕਤਲ ਕੀਤਾ ਗਿਆ ਸੀਗਾ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ, ਤੇ ਉਸ ਤੋਂ ਬਾਅਦ ਦੇ ਵਿੱਚ ਸਤੰਬਰ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੜ ਕੇ ਆਪਣੀ ਅਸੈਂਬਲੀ ਦੇ ਵਿੱਚ ਜਿਹੜਾ ਸਦਨ ਦੇ ਵਿੱਚ ਬੋਲਿਆ ਸੀ। ਪੁਲਿਸ ਦੇ ਦੁਆਰਾ ਕਹਿੰਦੇ ਆ ਵੀ ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਫਿਫਥ ਸਟੇਟ ਨੇ ਉੱਥੇ ਦੀ ਜਿਹੜੀ ਨਿਊਜ਼ ਏਜੰਸੀ ਆ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਭਾਰਤੀ ਹੱਥ ਵੀ ਇਸ ਦੇ ਵਿੱਚ ਹੋ ਸਕਦਾ ਆ। ਇਹਦੇ ਬਾਰੇ ਤਾਂ ਸਿੱਧਾ ਖੁਲਾਸਾ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਕਰ ਦਿੱਤਾ ਸੀ। ਪੋਲੀਟੀਕਲੀ ਚਾਰਜਡ ਇਹ ਕਿਲਿੰਗ ਦੇ ਵਿੱਚ ਮਹੀਨਿਆਂ ਬੱਧੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਕਹਿੰਦੇ ਵੀ ਇਸ ਨੂੰ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਹੁਣ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਕਹਿੰਦੇ ਵੀ ਜਿਹੜਾ ਹਿੱਟ ਸਕੁਆਡ ਹਾਇਰ ਕੀਤਾ ਗਿਆ ਸੀਗਾ ਕਥਿਤ ਤੌਰ ਦੇ ਉੱਤੇ ਉਸ ਨੂੰ ਇਨਵੈਸਟੀਗੇਟਰਸ ਨੇ ਫੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਇੰਡੀਆ ਦੀ ਸਰਕਾਰ ਦਾ ਸਿੱਧਾ ਹੱਥ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਆਇਆ ਸੀਗਾ। ਸੋ ਉਸ ਮਾਮਲੇ ਵਿੱਚ ਹੁਣ ਪੁਲਿਸ ਨੇ ਜਿਹੜੀਆਂ ਉਹ ਗ੍ਰਿਫਤਾਰੀਆਂ ਕੀਤੀਆਂ ਆ। ਕਹਿੰਦੇ ਵੀ ਹਿੱਟ ਸਕੁਆਡ ਦੇ ਵਿੱਚ ਹਰ ਇੱਕ ਦਾ ਵੱਖਰਾ ਰੋਲ ਸੀ। ਕੋਈ ਸ਼ੂਟਰ ਸੀ, ਕੋਈ ਡਰਾਈਵਰ ਸੀਗੇ ਤੇ ਕੁਝ ਜਿਹੜੇ ਸਪੌਟ ਕਰਨ ਨੂੰ ਰੱਖੇ ਗਏ ਸੀਗੇ। ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਵਿੱਚ ਉਸ ਦੀ ਪਾਰਕਿੰਗ ਲੋਟ ਦੇ ਉੱਤੇ ਉੱਥੇ ਗੇਟ ਦੇ ਲਾਗੇ ਇਹਨਾਂ ਦਾ ਜਿਹੜਾ ਉਹ ਕਤਲ ਕੀਤਾ ਗਿਆ ਆ। ਕਹਿੰਦੇ ਪੁਲਿਸ ਆਪਰੇਸ਼ਨ 2 ਘੱਟੋ ਘੱਟ ਪ੍ਰੋਵਿੰਸ ਦੇ ਵਿੱਚ ਇਹ ਚੱਲਿਆ ਆ ਤੇ ਕੁਝ ਲੋਕ ਜਿਹੜੇ ਆ ਉਹਨਾਂ ਨੇ ਹੁਣ ਗ੍ਰਿਫਤਾਰ ਕੀਤੇ ਹੈਗੇ ਆ। ਇਨਵੈਸਟੀਗੇਟਰਸ ਨੇ ਕਹਿੰਦੇ ਵੀ ਅਲੈਜਡਲੀ ਜਿਹੜੇ ਹਿੱਟ ਸਕੁਆਡ ਮੈਂਬਰ ਸੀਗੇ ਕੈਨੇਡਾ ਦੇ ਵਿੱਚ ਉਹਨਾਂ ਦੀ ਪਹਿਲਾਂ ਸ਼ਨਾਖਤ ਕੀਤੀ ਸੀ, ਕਿਸੇ ਨੂੰ ਦੱਸਿਆ ਤਾਂ ਨਹੀਂ, ਪਰ ਕਹਿੰਦੇ ਵੀ ਕਾਫੀ ਸਰਵੇਲੈਂਸ ਦੇ ਅੰਡਰ ਉਹਨਾਂ ਨੂੰ ਰੱਖਿਆ ਸੀ। ਤੇ ਹੁਣ CBC ਨਿਊਜ਼ ਇਹ ਦੱਸ ਰਹੀ ਆ ਵੀ ਉਹਨਾਂ ਨੂੰ ਇਸ ਗ੍ਰਿਫਤਾਰੀ ਦੇ ਬਾਰੇ ਪਤਾ ਲੱਗਾ ਆ ਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਅਜੇ ਨਹੀਂ ਆਈ। ਪੁਲਿਸ ਨੇ ਅਜੇ ਖੁਦ ਅਧਿਕਾਰਤ ਤੌਰ ਦੇ ਉੱਤੇ ਇਸ ਦੀ ਅਨਾਉਂਸਮੈਂਟ ਨਹੀਂ ਕੀਤੀ ਹੈ ਜੀ। ਸੋ ਬਿਲਕੁਲ ਇਹ ਕੁਝ ਮਿੰਟ ਪਹਿਲਾਂ ਦੀ CBC ਦੀ ਨਿਊਜ਼ ਹੈਗੀ ਆ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ। ਲਗਭਗ 15 ਮਿੰਟ ਪਹਿਲਾਂ ਹੀ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਨਾਮ ਉਹ ਦੱਸ ਨਹੀਂ ਰਹੇ, ਪਰ ਅੱਜ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਪੁਲਿਸ ਦੀ। ਹੋਪਫੁਲੀ ਉਹਨਾਂ ਦੇ ਵਿੱਚ ਜਿਹੜੇ ਨਾਂ ਆ ਉਹ ਦੱਸ ਦਿੱਤੇ ਜਾਣਗੇ। ਇਹਦੇ ਵਿੱਚ ਗੈਂਗਸਟਰਾਂ ਦੇ ਨਾਮ ਆ ਰਹੇ ਹੈਗੇ ਆ ਜਿਹੜੇ ਭਾਰਤ ਦੇ ਨਾਲ ਸੰਬੰਧਿਤ ਹੈਗੇ ਆ। ਕਹਿੰਦੇ ਬਈ ਇਹ ਜੋ ਲੋਕ ਇਨਵੋਲਵ ਆ ਸਟੂਡੈਂਟ ਵੀਜ਼ੇ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਸੀਗੇ। ਸੋ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਜੋ ਕੈਨੇਡਾ ਦੀ ਸਰਕਾਰ ਆ ਉਹ ਵਾਚ ਕਰ ਰਹੀ ਸੀ। ਨਾਮ ਹਜੇ ਇਸ ਕਰਕੇ ਨਹੀਂ ਡਿਸਕਲੋਜ਼ ਕੀਤੇ ਗਏ ਹੈਗੇ ਵੀ ਕਿਸੇ ਤਰ੍ਹਾਂ ਦਾ ਕੋਈ ਬੈਕਲੈਸ਼ ਨਾ ਹੋਵੇ, ਪਰ ਭਾਰਤ ਦੀ ਸਰਕਾਰ ਜਿਹੜੀ ਆ ਹਮੇਸ਼ਾ ਹੀ ਕਹਿੰਦੀ ਰਹੀ ਆ ਵੀ ਨਹੀਂ ਅਸੀਂ ਕਿਸੇ ਤਰ੍ਹਾਂ ਦੇ ਨਾਲ ਇਹਦੇ ਵਿੱਚ ਇਨਵੋਲਵ ਨਹੀਂ ਹੈਗੇ। ਪਰ ਇਹਦੇ ਨਾਲ ਹੋਰ ਵੀ ਕਈ ਜਿਹੜੀਆਂ ਕਿਲਿੰਗਸ ਆ ਉਹ ਜੋੜੀਆਂ ਜਾ ਰਹੀਆਂ ਹੈਗੀਆਂ। ਜਿਹੜੀਆਂ ਬਿੰਨੀਪੈਗ ਦੇ ਵਿੱਚ ਸੁਖਦੂਲ ਸਿੰਘ ਗਿੱਲ 39 ਸਾਲਾਂ ਦਾ ਕਤਲ ਹੋਇਆ ਸੀ, ਉਹ ਵੀ ਇਹਦੇ ਨਾਲ ਕਹਿੰਦੇ ਜੋੜਿਆ ਜਾ ਰਿਹਾ, ਜਿਸ ਨੂੰ ਸੁੱਖਾ ਦੁੰਨੇਕੇ ਕਰਕੇ ਜਾਣਿਆ ਜਾਂਦਾ ਸੀ। ਤੇ ਉਹ ਦਵਿੰਦਰ ਬੰਬੀਹਾ ਗੈਂਗ ਜਿਹੜਾ ਇੰਡੀਆ ਦੇ ਵਿੱਚ ਉਹਦਾ ਇਹ ਪਾਰਟ ਸੀਗਾ। ਸੋ ਉਸ ਤੋਂ ਬਾਅਦ ਕਹਿੰਦੇ ਭਈ ਜਦੋਂ ਗਿੱਲ ਦਾ ਕਤਲ ਕੀਤਾ ਗਿਆ ਉਸ ਤੋਂ ਪਹਿਲਾਂ ਉਹਦੀ ਜਿਹੜੀ ਫੋਟੋ ਆ 43 ਜਿਹੜੇ ਸਸਪੈਕਟਡ ਟੈਰਰਿਸਟ ਆ ਬਾਈ ਇੰਡੀਆ ਦੀ ਗਵਰਨਮੈਂਟ ਨੇ ਜਿਨ੍ਹਾਂ ਨੂੰ ਕਿਹਾ ਸੀ ਇੰਡੀਅਨ ਨੈਸ਼ਨਲ ਏਜੰਸੀ ਨੇ, ਉਹਨਾਂ ਦੇ ਨਾਮ ਦੇ ਵਿੱਚ ਉਹਦੀ ਜਿਹੜੀ ਫੋਟੋ ਆ ਉਹ ਵੀ ਲਾਈ ਗਈ ਸੀ। 6 ਹਫ਼ਤਿਆਂ ਬਾਅਦ ਕੈਨੇਡਾ ਦੇ ਵਿੱਚ ਇੱਕ ਪਿਓ ਪੁੱਤਰ ਦਾ ਜਿਹੜਾ ਕਤਲ ਆ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚ 11 ਸਾਲਾਂ ਦਾ ਮੁੰਡਾ ਸੀਗਾ ਹਰਪ੍ਰੀਤ ਸਿੰਘ ਉੱਪਲ 41 ਸਾਲਾਂ ਦਾ ਸੀ। ਤੇ ਉਹ ਵੀ ਜਿਹੜੇ ਆ ਇਸ ਦੇ ਨਾਲ ਰਿਲੇਟਡ ਕੀਤਾ ਜਾ ਰਿਹਾ ਹੈਗਾ। CBC ਨਿਊਜ਼ ਨੇ ਇਹ ਕਿਹਾ ਆ ਵੀ ਜੋ ਭਾਈ ਨਿੱਜਰ ਹੋਣਾ ਦੇ ਕਤਲ ਦੇ ਵਿੱਚ
ਇੰਡੀਅਨ ਸਿਟੀਜ਼ਨਸ, ਉਹ ਇੰਡੀਆ ਦੇ ਸਿਟੀਜ਼ਨ ਆ, ਇਹ ਵੀ ਕਲੀਅਰ ਕਰਦੇ ਜਾਈਏ। ਬਹੁਤ ਵਾਰੇ ਰੌਲਾ ਪੈ ਰਿਹਾ ਸੀ, ਹੋ ਸਕਦਾ ਜੀ ਕੈਨੇਡਾ ਦੇ ਵਿੱਚੋਂ ਹੀ ਜਿਹੜੇ ਆ ਬੰਦੇ ਹਾਇਰ ਕੀਤੇ ਗਏ ਹੋਣ। ਇਹ ਜਿਹੜੇ ਫੰਡ ਫੜੇ ਗਏ ਆ ਉਹ ਭਾਰਤ ਦੇ ਹੀ ਸਿਟੀਜ਼ਨ ਸੀਗੇ, ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਤੇ 2021 ਤੋਂ ਬਾਅਦ ਆਏ ਆ, ਸਟੂਡੈਂਟ ਵੀਜ਼ਾ ਦੇ ਉੱਤੇ। ਇੱਥੇ ਆ ਕੇ ਕਿਸੇ ਨੇ ਵੀ ਕੋਈ ਕਲਾਸ ਨਹੀਂ ਲਾਈ ਹੈਗੀ, ਨਾ ਹੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਹੈਗੀ ਆ। ਜਿੰਨੇ ਵੀ ਕਹਿੰਦੇ ਸਿਆਸੀ ਐਸੋਸੀਏਟਸ ਹੈਗੇ ਆ, ਉਹ ਕ੍ਰਿਮੀਨਲ ਗਰੁੱਪ ਪੰਜਾਬ ਤੇ ਇਹਦਾ ਜਿਹੜਾ ਗੁਆਂਢੀ ਸਟੇਟ ਹਰਿਆਣਾ ਆ ਉੱਥੇ ਨੂੰ ਬਿਲੋਂਗ ਕਰਦੇ ਹੈਗੇ ਆ। ਤੇ ਪੰਜਾਬੀ ਗੈਂਗਸਟਰ ਲਾਰੈਂਸ ਬਿਸ਼ਨੋਈ, ਜਿਸ ਨੂੰ ਇੰਡੀਆ ਦੀ ਹਾਈ ਸਿਕਿਉਰਿਟੀ ਸੰਬਰਤੀ ਪ੍ਰਿਜ਼ਨ ਅਹਿਮਦਾਬਾਦ ਚ ਰੱਖਿਆ ਗਿਆ ਆ, ਉਹਦੇ ਨਾਲ ਰਿਲੇਟਡ ਹੈਗੇ ਆ। ਬਿਸ਼ਨੋਈ ਨੂੰ ਇਸ ਕਰਕੇ ਵੀ ਅਕਿਊਜ਼ ਕੀਤਾ ਜਾਂਦਾ ਆ ਵੀ ਉਹਨਾਂ ਨੇ ਜਾਂ ਉਹਨਾਂ ਦੇ ਗਰੁੱਪ ਨੇ ਸਿੱਧੂ ਮੂਸੇਵਾਲਾ ਜਿਹੜਾ ਪੰਜਾਬੀ ਸਿੰਗਰ ਸੀ ਉਸ ਦਾ ਕਤਲ ਕੀਤਾ ਸੀ, ਜੋ ਕਿ ਬਰੈਂਪਟਨ ਦਾ ਪਹਿਲਾਂ ਰਹਿਣ ਵਾਲਾ ਸੀ, ਬਾਅਦ ਦੇ ਵਿੱਚ ਉਹ ਪੰਜਾਬ ਦੇ ਵਿੱਚ ਮੂਵ ਹੋ ਗਿਆ ਸੀਗਾ। ਤੇ ਸੋ ਇਹ ਜਿਹੜਾ ਗੈਂਗਸਟਰ ਦੇ ਨਾਲ ਹੀ ਲੱਗਦਾ ਹੈ ਰਾਜਕਨਵੀਰ ਸਿੰਘ ਜੀ। ਨਾਮ ਹਜੇ ਉਹਨੇ ਨਹੀਂ ਜਿਹੜੇ ਰਿਲੀਜ਼ ਬਿਲਕੁਲ ਕੀਤੇ। ਸੀਬੀਸੀ ਨਿਊਜ਼ ਕਹਿੰਦੀ ਵੀ ਉਹਨਾਂ ਨੇ ਆਪਣੇ ਸੂਤਰਾਂ ਤੋਂ ਇਹ ਪਤਾ ਕੀਤਾ ਆ ਵੀ ਉਹਨਾਂ ਨੂੰ ਇਹੀ ਦੱਸਿਆ ਗਿਆ ਆ, ਇਹ ਅਜੇ ਕਥਿਤ ਤੌਰ ਦੇ ਉੱਤੇ ਸਾਰੀਆਂ ਗੱਲਾਂ ਇਹ ਕਨਫਰਮ ਕੋਈ ਨਹੀਂ ਆ, ਪਰ ਸੀਬੀਸੀ ਗ੍ਰਿਫਤਾਰੀ ਦੀ ਜਿਹੜੀ ਇਹ ਗੱਲ ਉਹ ਪੱਕੀ ਜਿਹੜੀ ਉਹ ਕਰ ਰਹੀ ਆ। ਅੱਜ ਪੁਲਿਸ ਵਾਲੇ ਇਸ ਦੇ ਬਾਰੇ ਦੱਸ ਸਕਦੇ, ਅਜੇ ਤੱਕ ਦੱਸਿਆ ਨਹੀਂ ਆ ਵੀ ਇਹ ਜਿਹੜੇ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ ਜਿਹੜੇ ਭਾਰਤੀ ਨਾਗਰਿਕਾਂ ਨੇ ਆ ਕੇ ਹੀ ਟੈਂਪਰੇਰੀ ਵੀਜ਼ੇ ਦੇ ਉੱਤੇ ਆ ਕੇ ਇਹ ਕਤਲੋਗਾਰਤ ਨੂੰ ਅੰਜਾਮ ਦਿੱਤਾ ਹੋ ਸਕਦਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਬਹੁਤ ਸਾਰੇ ਜਿਹੜੇ ਗੈਂਗ ਵੱਖ-ਵੱਖ ਜਿਹੜੇ ਪੰਜਾਬ ਵਿੱਚ ਭਾਰਤ ਵਿੱਚ ਚੱਲਦੇ ਆ, ਉਹਨਾਂ ਦੇ ਹਮਦਰਦ ਜਾਂ ਉਹਨਾਂ ਦੇ ਨਾਲ ਜਿਹੜੇ ਚੱਲਣ ਵਾਲੇ ਲੋਕ ਆ ਇਹਨਾਂ ਮੁਲਕਾਂ ਦੇ ਵਿੱਚ ਹੈਗੇ ਨੇ। ਤੇ ਇਹ ਹੁਣ ਸਿੱਧਾ ਸੀਬੀਸੀ ਦੀ ਇਸ ਨਿਊਜ਼ ਰਿਪੋਰਟ ਦੇ ਮੁਤਾਬਕ ਉਹਨਾਂ ਵੱਲ ਨੂੰ ਜਿਹੜਾ ਇਸ਼ਾਰਾ ਹੋ ਰਿਹਾ ਆ। ਭਾਰਤੀ ਸਰਕਾਰ ਤੇ ਜਿਹੜੀ ਉੱਥੋਂ ਦੇ ਗੈਂਗਸਟਰਸ ਆ, ਇਹ ਇੱਕਦਮ ਘਿਓ ਖਿਚੜੀ ਜਿਹੜੇ ਆ ਉਹ ਹੋਏ ਪਏ ਨੇ। ਹੋ ਸਕਦਾ ਵੀ ਇਹਨਾਂ ਨੇ ਹੋਰ ਵੀ ਕਈ ਥਾਵਾਂ ਦੇ ਉੱਤੇ ਇਹਨਾਂ ਦੀ ਜਿਹੜੀ ਆ ਉਹ ਵਰਤੋਂ ਕੀਤੀ ਹੋਵੇ। ਫਿਫਥ ਸਟੇਟ ਨੇ ਉਹ ਜਿਹੜੀ ਵੀਡੀਓ ਆਪਣੇ ਸਾਹਮਣੇ ਸਾਰਿਆਂ ਦੇ ਪੇਸ਼ ਜਿਹੜੀ ਉਹ ਕੀਤੀ ਸੀਗੀ ਵੀ ਕਿਸ ਤਰੀਕੇ ਦੇ ਨਾਲ 18 ਜੂਨ ਨੂੰ ਭਾਈ ਨਿੱਜਰ ਹੁਣਾਂ ਨੂੰ ਜਦੋਂ ਗੁਰਦੁਆਰਾ ਸਾਹਿਬ ਤੋਂ ਵਾਪਸ ਜਿਹੜੇ ਉਹ ਨਿਕਲ ਰਹੇ ਸੀ ਵੀ ਕਿੱਦਾਂ ਉਹਨਾਂ ਨੂੰ ਕਤਲ ਜਿਹੜਾ ਉਹ ਕੀਤਾ ਗਿਆ, ਕਿੱਦਾਂ ਗੱਡੀਆਂ ਵਰਤੀਆਂ ਗਈਆਂ, ਕਿੱਦਾਂ ਭੱਜੇ, ਕਿੱਧਰ ਨੂੰ ਭੱਜੇ, ਉਹ ਸਾਰਾ ਕੁਝ ਉਹ ਸਾਹਮਣੇ ਆਇਆ ਸੀ। ਇਸੇ ਚੀਜ਼ ਨੂੰ ਦੇਖਦੇ ਹੋਏ ਬਾਅਦ 'ਚ ਜਿਹੜਾ ਪ੍ਰਧਾਨ ਮੰਤਰੀ ਟਰੂਡੋ ਆ ਉਸਨੇ ਵੀ ਇਹ ਜਿਹੜੀਆਂ ਗੱਲਾਂ ਜਿਹੜੀਆਂ ਉਹ ਦੱਸੀਆਂ ਸੀਗੀਆਂ ਸਦਨ ਦੇ ਵਿੱਚ ਜਿਹੜਾ ਉਹ ਖੜ ਕੇ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਭਾਰਤ ਵਾਲੇ ਇਹ ਸਾਰੀਆਂ ਚੀਜ਼ਾਂ ਨੂੰ ਝੁਠਲਾ ਰਹੇ ਆ, ਪਰ ਹੁਣ ਉੱਥੋਂ ਦੇ ਜਿਹੜੇ ਗੈਂਗਸਟਰ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਦੀ ਵਰਤੋਂ ਕਰਕੇ ਇੰਡੀਆ ਵਾਲੇ ਉਹਨਾਂ ਨੂੰ ਕਥਿਤ ਤੌਰ ਦੇ ਉੱਤੇ ਹਾਇਰ ਕਰਕੇ ਇਹ ਜਿਹੜੇ ਕਤਲੋਗਾਰਤ ਆ ਉਹ ਕਰਵਾ ਰਹੇ ਆ। ਸੋ ਦਸੰਬਰ ਦੀ ਇੰਡਾਈਟਮੈਂਟ ਦੇ ਵਿੱਚ ਵੀ ਪਹਿਲੋਂ ਗੁਪਤੇ ਦਾ ਨਾਂ ਜਿਹੜਾ ਉਹ ਆਉਂਦਾ ਆ, ਫਿਰ ਹੁਣ ਇੱਥੋਂ ਦੀ ਵਾਸ਼ਿੰਗਟਨ ਪੋਸਟ ਦੀ ਜਿਹੜੀ ਸਨਸਨੀਖੇਜ਼ ਖੁਲਾਸੇ ਦੇ ਵਿੱਚ ਰॉ ਦਾ ਜਿਹੜਾ ਵਿਕਰਮ ਯਾਦਵ ਆ ਉਸ ਦਾ ਨਾਮ ਆ ਰਿਹਾ ਆ। ਵਾਸ਼ਿੰਗਟਨ ਪੋਸਟ ਵਾਲੇ ਬਾਅਦ ਓਪੀਨੀਅਨ ਆਰਟੀਕਲ ਲਿਖਦੇ ਆ ਵੀ ਭਾਈ ਕੀ ਗੱਲ ਬਾਕੀਆਂ ਦਾ ਨਾਂ ਜਿਹੜਾ ਉਹ ਤੁਸੀਂ ਕਿਉਂ ਨਹੀਂ ਜਿਹੜਾ ਉਹ ਲੈਂਦੇ। ਹੁਣ ਕਈ ਮਹੀਨਿਆਂ ਬਾਅਦ ਤਕਰੀਬਨ 11 ਮਹੀਨੇ ਹੋ ਗਏ ਆ ਇਸ ਜਿਹੜੇ ਉਹ ਕਤਲ ਹੋਏ ਨੂੰ। ਸੋ 11ਵੇਂ ਮਹੀਨੇ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਅੱਜ ਜਿਹੜਾ ਉਹ ਜਾ ਕੇ ਇਹ ਪਤਾ ਲੱਗ ਰਿਹਾ ਹੈ ਵੀ ਭਾਈ ਨਿੱਜਰ ਹੁਣਾਂ ਦੇ ਕਾਤਲਾਂ ਦੇ ਵਿੱਚੋਂ ਜਿਹੜਾ ਕਥਿਤ ਹਿੱਟ ਸਕੁਆਡ ਸੀਗਾ ਉਹਨਾਂ ਦੇ ਜਿਹੜੇ ਬੰਦੇ ਆ ਦੋ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚੋਂ ਉਹਨਾਂ ਨੇ ਗ੍ਰਿਫਤਾਰ ਜਿਹੜੇ ਉਹ ਕੀਤੇ ਹੈਗੇ ਆ। ਸੋ ਬੀਤੇ ਦਿਨਾਂ ਦੇ ਵਿੱਚ ਕੈਨੇਡੀਅਨ ਜਿਹੜੇ ਪੰਜਾਬੀ ਮੀਡੀਆ ਦੇ ਨਾਲ ਇਹਨਾਂ ਦੀ ਰਾਊਂਡ ਟੇਬਲ ਮੀਟਿੰਗ ਵੀ ਹੋਈ ਸੀ ਟਰੂਡੋ ਹੁਣਾਂ ਦੀ, ਜਿੱਥੇ ਉਹਨਾਂ ਨੇ ਕਿਹਾ ਸੀਗਾ ਵੀ ਇੰਟੈਲੀਜੈਂਸ ਤੇ ਪੁਲਿਸ ਏਜੰਸੀਆਂ ਜਿਹੜੀਆਂ ਇਸ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਹੁਣ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਤੇ ਗ੍ਰਿਫਤਾਰੀਆਂ ਦੇ ਵਿੱਚ ਸਿੱਧਾ ਜਿਹੜਾ ਇਸ਼ਾਰਾ ਆ ਉਹ ਗੈਂਗਸਟਰਾਂ ਦੇ ਨਾਲ ਲੱਗ ਰਿਹਾ ਵੀ ਇੰਡੀਅਨ ਸਿਟੀਜ਼ਨ ਗੈਂਗਸਟਰ ਜਿਹੜੇ ਇੱਥੇ ਸਟੂਡੈਂਟ ਵੀਜ਼ੇ ਕਹਿ ਕੇ ਜਿਹੜੇ ਉਹ ਪਹੁੰਚੇ ਸੀ ਉਹਨਾਂ ਤੋਂ ਇਹ ਜਿਹੜਾ ਕਾਂਡ ਆ, ਉਹਨਾਂ ਤੋਂ ਇਹ ਜਿਹੜਾ ਕਤਲ ਆ ਉਹ ਕਰਵਾਇਆ ਹੋ ਸਕਦਾ ਹੈ। ਇਹ ਸੀਬੀਸੀ ਦੇ ਜਿਹੜੇ ਸੋਰਸਿਸ ਆ ਉਹ ਇਸ ਟਾਈਮ ਦੱਸ ਰਹੇ ਆ। ਇਹ ਬਹੁਤ ਵੱਡੀ ਜਿਹੜੀ ਇਸ ਟਾਈਮ ਬ੍ਰੇਕਿੰਗ ਨਿਊਜ਼ ਆ ਰਹੀ ਆ। ਇਸ ਨੇ ਆਉਂਦੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਜਿਹੜੀ ਤੜਥੱਲੀ ਮਚਾਉਣੀ ਆ। ਭਾਰਤ ਦਾ ਚਿਹਰਾ ਲਗਾਤਾਰ ਨੰਗਾ ਜਿਹੜਾ ਉਹ ਹੋ ਰਿਹਾ ਆ। ਜਿਹੜੇ ਦੋਸ਼ ਉਸ ਉੱਤੇ ਲੱਗਦੇ ਆ ਰਹੇ ਆ ਹੌਲੀ ਹੌਲੀ ਉਹ ਸਾਬਤ ਹੁੰਦੇ ਨਜ਼ਰ ਆ ਰਹੇ ਆ, ਪਰ ਅਜੇ ਵੀ ਸਭ ਕੁਝ ਭਵਿੱਖ ਦੇ ਇਹ ਗਰਭ ਦੇ ਵਿੱਚ ਆ, ਪਰ ਕਾਫੀ ਕੁਝ ਆਲਰੇਡੀ ਕਲੀਅਰ ਹੁੰਦਾ ਜਾ ਰਿਹਾ ਆ।
ਜੀ ਬਿਲਕੁਲ। ਸੋ ਇੱਕ ਸੋਰਸ ਕਹਿੰਦੇ ਵੀ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਆ ਕੈਨੇਡਾ ਦੀ ਸਰਕਾਰ ਦੇ ਇਨਵੈਸਟੀਗੇਟਰਸ, ਉਹਨਾਂ ਨੇ ਸੀਬੀਸੀ ਨਿਊਜ਼ ਕੈਨੇਡਾ ਨੂੰ ਦੱਸਿਆ ਆ ਕਿ ਜਿਹੜੀਆਂ ਫੋਰਨ ਗਵਰਨਮੈਂਟ ਆ ਜਿਨ੍ਹਾਂ ਦੇ ਵਿੱਚ ਇੰਡੀਆ ਵੀ ਆਉਂਦੀ ਆ, ਉਹ ਕ੍ਰਿਮੀਨਲ ਐਲੀਮੈਂਟਸ ਨੂੰ ਯੂਜ਼ ਕਰ ਰਹੀ ਆ ਇੰਟਰਨੈਸ਼ਨਲ ਆਪਰੇਸ਼ਨ ਕੈਰੀ ਆਊਟ ਕਰਨ ਦੇ ਲਈ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ। ਸੋ ਇਥੋਂ ਦੇਖ ਲਓ ਵੀ ਸ਼ਰੇਆਮ ਉਹਨਾਂ ਨੇ ਗੈਂਗਸਟਰਸ ਨੂੰ ਯੂਜ਼ ਕੀਤਾ ਹੈ। ਇਹ ਕਹਿਣ ਦਾ ਮਤਲਬ ਉਹੀ ਆ ਤੇ ਉਹ ਕਹਿੰਦੇ ਆ ਵੀ ਇੰਡੀਅਨ ਗਵਰਨਮੈਂਟ ਨੇ ਆਪਣੇ ਲੋਕਾਂ ਨੂੰ ਕਿਉਂ ਭੇਜਣਾ ਆ, ਜਦੋਂ ਕਿ ਉਹ ਇਦਾਂ ਦੇ ਆਰਗੇਨਾਈਜ਼ ਕ੍ਰਾਈਮ ਜੋ ਲੋਕ ਕਰ ਰਹੇ ਆ ਉਹਨਾਂ ਨੂੰ ਹਾਇਰ ਕਰਕੇ ਉਹ ਕਤਲ ਕਰਵਾ ਸਕਦੇ ਆ। ਇਨਵੈਸਟੀਗੇਟਰਸ ਨੇ ਇਹ ਵੀ ਦੱਸਿਆ ਵੀ ਜਿਹੜੀ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਆ, ਉਹ ਤੇ ਜਿਹੜੇ ਦੋ ਬਾਅਦ ਦੇ ਵਿੱਚ ਇੱਕ ਗਿੱਲ ਤੇ ਉੱਪਲ ਕੇਸ ਆ, ਉਹ ਟੋਟਲੀ ਡਿਫਰੈਂਟ ਹੈਗੇ ਆ। ਗਿੱਲ ਤੇ ਉੱਪਲ ਦਾ ਕੇਸ ਕਹਿੰਦੇ ਗੈਂਗਸਟਰ ਦੀ ਜਿਹੜੀ ਆਪਸ ਦੇ ਵਿੱਚ ਦੁਸ਼ਮਣੀ ਆ ਉਹ ਹੋ ਸਕਦੀ ਆ। ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਹਦੇ ਚ ਭਾਰਤ ਸਰਕਾਰ ਦਾ ਪੂਰਾ ਹੱਥ ਲੱਗਦਾ ਆ। ਇਹਦੇ ਸੰਬੰਧ ਦੇ ਵਿੱਚ ਅਮਰੀਕਾ ਦੀ FBI ਵੀ ਬਹੁਤ ਐਕਟਿਵ ਆ। ਉਹ ਵੀ ਮੰਡੇ ਨੂੰ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਸੈਕਰਾਮੈਂਟੋ। ਉਹਨਾਂ ਨੇ ਵੀ ਸਾਨੂੰ ਕਾਲ ਕਰਕੇ ਦੱਸਿਆ ਸੀ ਉਹ ਵੀ ਨਵੀਆਂ ਚੀਜ਼ਾਂ ਜਿਹੜੀਆਂ ਆ ਡਿਸਕਲੋਜ਼ ਕਰਨ ਜਾ ਰਹੇ ਹੈਗੇ ਆ। ਸੋ FBI, DEA ਅਮਰੀਕਾ ਦੀ ਜਿਹੜੀ ਹੈਗੀ ਆ ਤੇ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ, ਇਹ ਸਾਰੀਆਂ ਏਜੰਸੀਜ਼ ਇਸ ਸਾਰੇ ਕਾਸੇ ਦੇ ਵਿੱਚ ਇਨਵੋਲਵ ਸੀਗੀਆਂ। ਪ੍ਰਾਈਮ ਮਿਨਿਸਟਰ ਕੈਨੇਡਾ ਦੇ ਤੇ US ਦੀਆਂ ਜਿਹੜੀਆਂ ਅਥਾਰਟੀਜ਼ ਆ ਉਹ ਇੰਡੀਆ ਗਵਰਨਮੈਂਟ ਦੇ ਉੱਤੇ ਉਂਗਲੀ ਤਾਂ ਜ਼ਰੂਰ ਉਠਾਉਂਦੀਆਂ ਰਹੀਆਂ, ਪਰ ਇੱਕ ਤਰ੍ਹਾਂ ਦੇ ਨਾਲ ਓਪਨਲੀ ਜਿਹੜਾ ਆ ਉਹਨਾਂ ਨੇ ਸਿੱਧਾ ਉਂਗਲੀ ਜਿਹੜੀ ਨਹੀਂ ਉਠਾਲੀ ਸੀ, ਸਿੱਧਾ ਨਹੀਂ ਕਿਹਾ ਸੀ। ਪਰ ਹੁਣ ਇਹ ਜਿਹੜੇ ਅਰੈਸਟ ਹੋਏ ਹੈਗੇ ਆ, ਹੋਪਫੁਲੀ ਇਹਨਾਂ ਤੋਂ ਪਤਾ ਚੱਲੂਗਾ ਵੀ ਕੌਣ ਇਹਨਾਂ ਦੇ ਪਿੱਛੇ ਸੀ, ਕਿਹੜੇ ਲੋਕਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਨ ਦੇ ਲਈ। ਬਿਲਕੁਲ। ਗੁਪਤਾ, ਯਾਦਵ, ਇਹ ਜਿਹੜੇ ਨਾਮ ਆ ਰਹੇ ਆ, ਕੀ ਕਿਹੜੇ ਹੋਰ ਬੰਦੇ ਉੱਥੇ ਇਨਵੋਲਵ ਹੋ ਸਕਦੇ ਆ? ਕਿਉਂਕਿ ਬੰਦੇ ਤਾਂ ਲੋਕਲੀ ਹਾਇਰ ਕੀਤੇ ਗਏ ਆ ਜਾਂ ਉਹਨਾਂ ਨੂੰ ਬਾਹਰੋਂ ਜਿਹੜੀ ਆ ਉਹ ਦੱਸਿਆ ਗਿਆ ਸੀਗਾ ਵੀ ਤੁਸੀਂ ਇਦਾਂ ਕਰਨਾ, ਐਵੇਂ ਕਰਨਾ। ਜਿੱਦਾਂ ਪੰਨੂ ਹੋਣਾ ਦੇ ਬਾਰੇ ਪਤਾ ਲੱਗਾ ਸੀਗਾ ਵੀ ਕਿੱਦਾਂ ਯਾਦਵ ਨੇ ਉਹਨਾਂ ਦਾ ਐਡਰੈਸ ਘੱਲਿਆ ਸੀਗਾ, ਪਰ ਇਹ ਭਲਾ ਹੋਵੇ ਵੀ ਜਿਹਨੂੰ ਇਹਨਾਂ ਨੇ ਸੁਪਾਰੀ ਦਿੱਤੀ ਸੀ ਉਹ ਪਤਾ ਉਹ DEA ਦਾ ਅੰਡਰਕਵਰ ਏਜੰਟ ਸੀਗਾ ਤੇ ਫੜ ਹੋ ਗਿਆ ਸੀ, ਨਹੀਂ ਤਾਂ ਉਹਦੇ ਵਿੱਚ ਵੀ ਇੱਕ ਵੱਡਾ ਕਾਂਡ ਜਿਹੜਾ ਉਹ ਹੋ ਸਕਦਾ ਸੀਗਾ। ਭਾਈ ਨਿੱਜਰ ਦੇ ਮਾਮਲੇ ਦੇ ਵਿੱਚ ਉਹ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਸੀਗੇ। ਸੋ ਭਾਰਤੀ ਗੈਂਗਸਟਰਸ ਜੋ ਕਿ ਸਟੂਡੈਂਟ ਵੀਜ਼ੇ ਦੇ ਉੱਤੇ ਆਏ ਸੀ, ਕਲਾਸ ਉਹਨਾਂ ਨੇ ਇੱਕ ਨਹੀਂ ਕਹਿੰਦੇ ਲਾਈ, ਪਰ ਉਹਨਾਂ ਨੇ ਇਹ ਕਤਲ ਨੂੰ ਜਿਹੜਾ ਆ ਉੱਥੇ ਅੰਜਾਮ ਦਿੱਤਾ ਆ। ਇਹ CBC ਆਪਣੇ ਜਿਹੜੇ ਸੋਰਸਿਸ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਸਾਰਾ ਕੁਝ ਜਿਹੜੀ ਉਹ ਦੱਸ ਰਹੀ ਆ। ਸਿੱਖਾਂ ਨੇ ਬਹੁਤ ਦਬਾਅ ਪਾ ਰਹੇ ਸੀਗੇ, ਮੰਗ ਕਰ ਰਹੇ ਸੀਗੇ ਬੜੇ ਚਿਰ ਤੋਂ ਉਹ ਟਰੂਡੋ ਹੋਣਾ ਤੋਂ, ਕੈਨੇਡੀਅਨ ਸਰਕਾਰ ਤੋਂ, ਵੀ ਭਾਈ ਨਿੱਜਰ ਹੋਣਾ ਦੇ ਕਤਲ ਦੇ ਮਾਮਲੇ ਦੇ ਵਿੱਚ ਕਾਰਵਾਈ ਅੱਗੇ ਕਦੋਂ ਵਧੂਗੀ। ਤੇ ਅੱਜ ਜਦ ਆਪਾਂ 3 ਮਈ ਨੂੰ ਇਹ ਗੱਲ ਕਰ ਰਹੇ ਹਾਂ, 18 ਜੂਨ ਨੂੰ ਜਿਹੜਾ ਕਤਲ ਹੋਇਆ ਸੀ 2023 ਚ, ਉਸ ਤੋਂ ਬਾਅਦ ਚ 3 ਮਈ 2024 ਨੂੰ 2024 ਦੇ ਵਿੱਚ ਜਾ ਕੇ ਜਿਹੜੀਆਂ ਗ੍ਰਿਫਤਾਰੀਆਂ ਪਾਈਆਂ ਗਈਆਂ ਆ ਦੋ ਵੱਖ-ਵੱਖ ਪ੍ਰੋਵਿੰਸ ਦੇ ਵਿੱਚ। ਪ੍ਰੋਵਿੰਸ ਦੇ ਨਾਮ ਨਹੀਂ ਉਹਨਾਂ ਨੇ ਜਿਹੜੇ ਉਹ ਦੱਸੇ ਵੀ ਕਿੱਥੋਂ ਜਿਹੜੀ ਉਹ ਗ੍ਰਿਫਤਾਰੀ ਕੀਤੀ ਗਈ ਆ, ਪਰ 2 ਥਾਵਾਂ ਤੋਂ ਗ੍ਰਿਫਤਾਰ ਕੀਤੇ ਗਏ ਆ। ਇਹ ਕਹਿੰਦੇ ਵੀ ਜਿਹੜਾ ਹਿੱਟ ਸਕੁਆਡ ਸੀਗਾ ਜਿਹਦੇ ਵਿੱਚ ਸ਼ੂਟਰ ਸੀਗੇ, ਡਰਾਈਵਰ ਸੀਗੇ, ਸਪੌਟਰ ਸੀਗੇ, ਉਹਨਾਂ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਸੋ ਇਹ ਤਾਰਾਂ ਹਰਜੋਤ ਸਿੰਘ ਜੀ ਸਿੱਧੀਆਂ ਜਿਹੜੀਆਂ ਉਧਰਲੇ ਪਾਸੇ ਨੂੰ ਜਿਹੜੀਆਂ ਨਜ਼ਰ ਆ ਰਹੀਆਂ ਆ। ਗੈਂਗਸਟਰਾਂ ਨੂੰ ਕੌਣ ਉੱਥੇ ਕੰਟਰੋਲ ਕਰ ਰਿਹਾ, ਗੈਂਗਸਟਰ ਕਿਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਕਰ ਰਹੇ ਆ, ਤੇ ਗੈਂਗਸਟਰ ਦੇਖੋ ਕਿੱਦਾਂ ਕਿਸ ਤਰੀਕੇ ਦੇ ਨਾਲ ਇਹ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਤੋਂ ਕਿਹੜੇ ਕੰਮ ਜਿਹੜੇ ਉਹ ਲਏ ਜਾ ਰਹੇ ਆ। ਇਹ ਇੱਕ ਬਹੁਤ ਚਿੰਤਾ ਦਾ ਜਿਹੜਾ ਇੱਕ ਨਵਾਂ ਜਿਹੜਾ ਵਿਸ਼ਾ ਹੈ ਉਹ ਸਾਹਮਣੇ ਆ ਵੀ ਕੋਈ ਵੀ ਡਿਸੀਡੈਂਟ, ਕੋਈ ਵੀ ਐਕਟਿਵਿਸਟ, ਆਪਾਂ ਅੱਜ ਵਰਲਡ ਪ੍ਰੈਸ ਫਰੀडम ਡੇ ਦੀ ਜਿਹੜੀ ਉਹ ਗੱਲ ਕਰ ਰਹੇ ਆ ਵੀ ਯੂ ਨੈਵਰ ਨੋ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਨੇ ਕੀ ਕੁਛ ਜਿਹੜਾ ਆ ਉਹ ਕਰਨਾ ਹੋ ਸਕਦਾ। ਸੋ ਸਾਰਿਆਂ ਨੂੰ ਬਹੁਤ ਹੀ ਅਲਰਟ ਰਹਿਣਾ ਚਾਹੀਦਾ। FBI ਦੀ ਜਿਹੜੀ ਟਿਪ ਲਾਈਨ ਉਹ ਅਜੇ ਵੀ ਓਪਨ ਆ ਅਮਰੀਕਾ ਦੇ ਵਿੱਚ। ਜੇ ਤੁਹਾਨੂੰ ਵੀ ਕੋਈ ਲੱਗਦਾ ਵੀ ਇਦਾਂ ਦਾ ਕੋਈ ਬੰਦਾ ਹੈ ਤੇ ਉਹਦੇ ਖਿਲਾਫ FBI ਨੂੰ ਤੁਹਾਨੂੰ ਤੁਰੰਤ ਜਿਹੜੀ ਆ ਉਹ ਸ਼ਿਕਾਇਤ ਕਰਨੀ ਚਾਹੀਦੀ ਆ, ਤਾਂ ਜੋ ਭਾਈ ਨਿੱਜਰ ਹੋਣਾ ਦੇ ਨਾਲ ਉੱਥੇ ਹੋਇਆ ਤੇ ਜੋ ਪੰਨੂ ਹੋਣਾ ਦੇ ਨਾਲ ਇੱਥੇ ਕਰਨ ਦੀ ਕੋਸ਼ਿਸ਼ ਸੀਗੀ ਵੀ ਉਹ ਹੋਰ ਬਾਅਦ ਦੇ ਵਿੱਚ ਕਿਤੇ ਨਾ ਹੋਵੇ। ਭਾਰਤ ਦਾ ਚਿਹਰਾ ਲਗਾਤਾਰ ਇਸ ਵਿੱਚ ਨੰਗਾ ਹੁੰਦਾ ਜਾ ਰਿਹਾ ਆ। ਐਗਜ਼ੈਕਟਲੀ ਉਸ ਸਮੇਂ ਦੇ ਉੱਤੇ ਅਰੈਸਟ ਹੋਈ ਆ। ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਇੰਡੀਆ ਦੇ ਵਿੱਚ ਇਲੈਕਸ਼ਨਸ ਚੱਲ ਰਹੀਆਂ ਆ ਤੇ 4 ਜੂਨ ਨੂੰ ਇਲੈਕਸ਼ਨ ਦੇ ਰਿਜ਼ਲਟ ਆਣੇ ਆ ਤੇ ਇਹ ਵੀ ਲੱਗਦਾ ਹੈ ਵੀ ਮੋਦੀ ਦੀ ਸਰਕਾਰ ਉਹ ਤੀਜੀ ਟਰਮ ਜਿੱਤ ਜਾਊਗੀ। CBC ਨਿਊਜ਼ ਨੇ ਇਹ ਕਿਹਾ ਆ ਵੀ ਕੈਨੇਡਾ ਦੇ ਜਿਹੜੇ ਏਜੰਸੀਜ਼ ਆ ਉਹਨਾਂ ਨੇ ਇਹ ਕਿਹਾ, ਕੈਨੇਡਾ ਗਵਰਨਮੈਂਟ ਦੇ ਸੋਰਸਸ ਨੇ, ਵੀ ਕੈਨੇਡਾ ਦੇ ਕੋਲ ਪ੍ਰੂਫ ਹੈਗੇ ਆ। ਇੰਡੀਆ ਗਵਰਨਮੈਂਟ ਦੇ ਆਫੀਸ਼ੀਅਲਸ ਜਦੋਂ ਕੈਨੇਡਾ ਦੇ ਵਿੱਚ
ਜਿਹੜੇ ਇੰਡੀਆ ਗਵਰਨਮੈਂਟ ਦੇ ਆਫੀਸ਼ੀਅਲਸ ਆ ਤੇ ਇੰਡੀਆ ਦੇ ਵਿੱਚ ਉਹ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਸੀ, ਐਵੀਡੈਂਸ ਆਫ ਕਮਿਊਨੀਕੇਸ਼ਨ ਗਵਰਨਮੈਂਟ ਦੇ ਕੋਲ ਹੈਗਾ। ਸੋ ਇਸ ਤਰ੍ਹਾਂ ਇਹ ਪੂਰੀ ਜਿਹੜੀ ਤਾਰ ਆ ਗੈਂਗਸਟਰ ਦੇ ਨਾਲ ਭਾਰਤ ਸਰਕਾਰ ਦੀ ਕਿਸ ਤਰ੍ਹਾਂ ਸਿੱਖਾਂ ਨੂੰ ਕਤਲ ਕਰਵਾਇਆ ਜਾ ਰਿਹਾ, ਇਹ ਹੁਣ ਬਿਲਕੁਲ ਕਲੀਅਰ ਬਾਹਰ ਆ ਗਈ ਆ। ਅੱਜ ਬਾਅਦ ਦੁਪਹਿਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਆ। ਹੋਪਫੁਲੀ ਉਹਦੇ ਵਿੱਚ ਉਹ ਜਿਹੜੇ ਨਾਂ ਆ ਉੱਥੇ ਦੀ ਜਿਹੜੀ ਪੁਲਿਸ ਆ ਉਹ ਡਿਸਕਲੋਜ਼ ਕਰਨ